ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਖਿੜ ਹੱਸੋ। ਤੁਸੀਂ ਵੇਖ ਰਹੇ ਜੀ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਅਸੀਂ ਜਿਸ ਸਰਨਾਮੇ ਦੇ ਹੇਠ ਗੱਲ ਚੱਜ ਦੀ ਗੱਲ ਕਰਾਂਗੇ ਉਹ ਹੈ ਕਿ ਜ਼ੁਬਾਨ ਦਾ ਤੇ ਲਿਪੀ ਦਾ ਕੀ ਫਰਕ ਹੈ। ਅਸੀਂ ਕਿਵੇਂ ਇਸ ਦਾ ਨਿਖੇੜਾ ਜਿਹੜਾ ਨਾ ਉਹ ਕਰ ਸਕਨੇ ਹਾਂ। ਤੇ ਇਸ ਗੱਲ ਦੀ ਇਸ ਲਈ ਲੋੜ ਪਈ ਕਿ ਬਹੁਤ ਸਾਰੇ ਲੋਕ ਜਿਹੜਾ ਹੈ ਉਹ ਲਿਪੀ ਨੂੰ, ਸਕ੍ਰਿਪਟ ਨੂੰ, ਰਸਮੁਲ ਖਤ ਨੂੰ ਜਾਂ ਲਿਖਣ ਢੰਗ ਨੂੰ ਹੀ ਜਿਹੜਾ ਹੈ ਉਹ ਜ਼ੁਬਾਨ ਬਣਾ ਦਿੰਦੇ ਨੇ। ਅਸੀਂ ਬਹੁਤ ਰੋਜ਼ ਦੇਖਦੇ ਹਾਂ ਕਿ ਲੋਕ ਕਹਿ ਰਹੇ ਹੁੰਦੇ ਨੇ ਗੁਰਮੁਖੀ ਜ਼ੁਬਾਨ ਹੈ, ਸ਼ਾਹਮੁਖੀ ਜ਼ੁਬਾਨ ਹੈ। ਹਾਲਾਂਕਿ ਇੰਜ ਦੀ ਕੋਈ ਗੱਲ ਨਹੀਂ ਹੈ। ਜ਼ੁਬਾਨ ਜਿਹੜੀ ਹੈ ਉਹ ਉਸ ਨੂੰ ਅਸੀਂ ਕਈ ਤਰੀਕਿਆਂ ਦੇ ਨਾਲ ਜਿਹੜਾ ਹੈ ਉਹ ਲਿਖ ਸਕਦੇ ਹਾਂ। ਉਦਾਹਰਣ ਵਜੋਂ ਸਾਡੀ ਪੰਜਾਬੀ ਜ਼ੁਬਾਨ ਹੈ ਤੇ ਇਸ ਨੂੰ ਅਸੀਂ ਗੁਰਮੁਖੀ ਦੇ ਵਿੱਚ ਵੀ ਲਿਖ ਸਕਦੇ ਹਾਂ, ਇਸ ਨੂੰ ਸ਼ਾਹਮੁਖੀ ਦੇ ਵਿੱਚ ਵੀ ਲਿਖ ਸਕਦੇ ਹਾਂ, ਇਸ ਨੂੰ ਅਸੀਂ ਰੋਮਨ ਦੇ ਵਿੱਚ ਵੀ ਲਿਖ ਸਕਦੇ ਹਾਂ। ਇਸ ਲਈ ਇਹ ਲਿਖਣ ਦਾ ਜਿਹੜਾ ਢੰਗ ਹੈ ਇਸ ਨੂੰ ਅਸੀਂ ਪੰਜਾਬੀ ਜ਼ੁਬਾਨ ਦੇ ਵਿੱਚ ਲਿਪੀ ਆਖਦੇ ਹਾਂ। ਇਸ ਨੂੰ ਰਸਮੁਲ ਖਤ ਵੀ ਆਖਿਆ ਜਾਂਦਾ ਹੈ, ਇਸ ਨੂੰ ਸਕ੍ਰਿਪਟ ਵੀ ਆਖਿਆ ਜਾਂਦਾ ਹੈ, ਇਸ ਨੂੰ ਲਿਖਣ ਦਾ ਢੰਗ ਵੀ ਜਿਹੜਾ ਹੈ ਨਾ ਉਹ ਆਖਿਆ ਜਾਂਦਾ ਹੈ। ਸੋ ਜਿਹੜੀ ਬੋਲੀ ਹੁੰਦੀ ਹੈ ਉਹ ਤੇ ਬੋਲਣ ਦੇ ਨਾਲ ਹੁੰਦੀ ਹੈ ਨਾ, ਲੇਕਿਨ ਜਿਹੜਾ ਲਿਖਣ ਪੜ੍ਹਨ ਜਿਹੜਾ ਹੁੰਦਾ ਹੈ ਉਹਦਾ ਇੱਕ ਤਰੀਕਾਕਾਰ ਹੁੰਦਾ ਹੈ। ਔਰ ਜਿਸ ਵੇਲੇ ਅਸੀਂ ਉਸ ਨੂੰ ਲਿਖਦੇ ਹਾਂ ਤੇ ਉਸ ਨੂੰ ਅਸੀਂ ਇੱਕ ਢੰਗ ਦੇ ਨਾਲ ਲਿਖਦੇ ਹਾਂ। ਤੇ ਜਿਸ ਢੰਗ ਦੇ ਨਾਲ ਅਸੀਂ ਉਹਨੂੰ ਲਿਖਦੇ ਹਾਂ ਉਸ ਦਾ ਇੱਕ ਨਾਂ ਹੁੰਦਾ ਹੈ। ਤੋ ਪੰਜਾਬੀ ਦਾ ਇਹ ਮਸਲਾ ਹੈ ਕਿ ਇਹ ਗੁਰਮੁਖੀ ਦੇ ਵਿੱਚ ਵੀ ਲਿਖੀ ਜਾਂਦੀ ਹੈ ਤੇ ਸ਼ਾਹਮੁਖੀ ਦੇ ਵਿੱਚ ਵੀ ਜਿਹੜਾ ਨਾ ਇਸ ਨੂੰ ਲਿਖਿਆ ਜਾਂਦਾ ਹੈ। ਬਾਬਾ ਫਰੀਦ ਨੇ ਇਸ ਨੂੰ ਸ਼ਾਹਮੁਖੀ ਦੇ ਵਿੱਚ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਔਰ ਉਸ ਤੋਂ ਬਾਅਦ ਜਿਹੜੇ ਗੁਰੂ ਆਏ ਨੇ ਉਹਨਾਂ ਨੇ ਇਸ ਨੂੰ ਗੁਰਮੁਖੀ ਦੇ ਵਿੱਚ ਜਿਹੜਾ ਹੈ ਉਹ ਲਿਖਿਆ ਹੈ। ਇਸੇ ਤਰ੍ਹਾਂ ਸ਼ਾਹਮੁਖੀ ਔਰ ਗੁਰਮੁਖੀ ਦੋਵਾਂ ਦੇ ਵਿੱਚ ਇਹ ਜਿਹੜੀ ਹੈ ਕਈ ਸਦੀਆਂ ਤੋਂ ਲਿਖੀ ਜਾ ਰਹੀ ਹੈ। ਤੇ ਅੱਜ ਕੰਪਿਊਟਰ ਦੇ ਇਸ ਯੁੱਗ ਦੇ ਵਿੱਚ ਇਸ ਨੂੰ ਰੋਮਨ ਦੇ ਵਿੱਚ ਵੀ ਜਿਹੜਾ ਹੈ ਉਹ ਲਿਖਿਆ ਜਾਂਦਾ ਹੈ। ਤੋ ਇਹਦਾ ਮਤਲਬ ਇਹ ਨਹੀਂ ਕਿ ਅਗਰ ਅਸੀਂ ਇਸ ਨੂੰ ਰੋਮਨ ਦੇ ਵਿੱਚ ਲਿਖਦੇ ਹਾਂ ਤੇ ਇਹ ਕੋਈ ਰੋਮਨ ਜ਼ੁਬਾਨ ਬਣ ਗਈ ਹੈ। ਇਹ ਰੋਮਨ ਜ਼ੁਬਾਨ ਨਹੀਂ ਕਹਿਲਾਏਗੀ, ਇਹ ਹੋਏਗੀ ਪੰਜਾਬੀ ਹੀ। ਤੋ ਇਸ ਨੂੰ ਅਸੀਂ ਦੇਵਨਾਗਰੀ ਦੇ ਵਿੱਚ ਵੀ ਜਿਹੜਾ ਨਾ ਉਹ ਲਿਖਦੇ ਰਹੇ ਹਾਂ ਔਰ ਲਿਖਿਆ ਜਾ ਸਕਦਾ ਹੈ। ਤੋ ਕੋਈ ਵੀ ਜਿਹੜੀ ਜ਼ੁਬਾਨ ਹੈ ਉਸ ਨੂੰ ਕਿਸੇ ਵੀ ਲਿਪੀ ਦੇ ਵਿੱਚ ਜਿਹੜਾ ਹੈ ਉਹ ਲਿਖਿਆ ਜਾ ਸਕਦਾ ਹੈ। ਲੇਕਿਨ ਜਿਹੜੇ ਉਸ ਜ਼ੁਬਾਨ ਦੇ ਸਿਆਣੇ ਨੇ ਉਹ ਇਹ ਕੋਸ਼ਿਸ਼ ਕਰਦੇ ਨੇ ਕਿ ਉਹ ਲਿਖਣ ਦਾ ਉਹ ਢੰਗ ਇਖਤਿਆਰ ਕੀਤਾ ਜਾਵੇ ਜਿਹਦੇ ਵਿੱਚ ਉਸ ਜ਼ੁਬਾਨ ਦੀਆਂ ਜਿਹੜੀਆਂ ਆਵਾਜ਼ਾਂ ਨੇ, ਉਹ ਜ਼ੁਬਾਨ ਨੂੰ ਜਿਹੜੇ ਬੋਲਣ ਵਾਲੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਇੱਕ ਐਸਾ ਢੰਗ ਹੋਵੇ ਜਿਹਦੇ ਵਿੱਚ ਉਹਨਾਂ ਨੂੰ ਜਿਹੜਾ ਨਾ ਬਿਆਨ ਕੀਤਾ ਜਾ ਸਕੇ, ਜਿਹਦੇ ਵਿੱਚ ਉਹ ਜੋ ਕਹਿਣਾ ਚਾਹੁੰਦੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਹੈ ਉਸ ਦਾ ਇਜ਼ਹਾਰ ਜਿਹੜਾ ਨਾ ਹੋ ਸਕੇ, ਉਸ ਦਾ ਵਖਾਲਾ ਜਿਹੜਾ ਹੈ ਉਹ ਕੀਤਾ ਜਾ ਸਕੇ। ਇਸ ਲਈ ਜਿਹੜੇ ਬੋਲੀ ਦੇ ਸਿਆਣੇ ਹੁੰਦੇ ਨੇ ਉਹਨਾਂ ਦੇ ਵਿਚਕਾਰ ਜਿਹੜਾ ਹੈ ਇਹ ਵਾਦ ਵਿਵਾਦ ਚੱਲਦਾ ਹੈ ਕਿ ਕਿਹੜਾ ਲਿਖਣ ਦਾ ਜਿਹੜਾ ਢੰਗ ਹੈ ਉਹ ਚੰਗਾ ਹੈ ਔਰ ਇਸ ਬੋਲੀ ਲਈ ਜਿਹੜਾ ਹੈ ਉਹ ਇਸ ਬੋਲੀ ਨੂੰ ਸੂਟ ਕਰਦਾ ਹੈ। ਤੇ ਪੰਜਾਬੀ ਜਿਹੜਾ ਹੈ ਇਹਦੇ ਵਿੱਚ ਜਿਹੜਾ, ਕਿਉਂਕਿ ਇਹ ਸਾਡੇ ਇੱਧਰ ਜਿਹੜਾ ਹੈ ਇਹ ਸਕੂਲਾਂ ਦੀ ਬੋਲੀ ਜਿਹੜੀ ਇਹ ਨਹੀਂ ਬਣੀ, ਇਹ ਦਫ਼ਤਰੀ ਬੋਲੀ ਨਹੀਂ ਬਣੀ। ਤੇ ਜਿਹੜੇ ਇਸ ਨੂੰ ਨਹੀਂ ਬਣਾਉਣਾ ਚਾਹੁੰਦੇ ਔਰ ਇਸ ਮਸਲੇ ਨੂੰ ਲਟਕਾਉਣਾ ਚਾਹੁੰਦੇ ਨੇ ਉਹ ਖਾਹ ਦੀ ਇੱਕ ਜਿਹੜੀ ਅੜੇਚੇ ਨੇ ਉਹ ਵਿੱਚ ਪਾ ਦਿੰਦੇ ਨੇ। ਉਹ ਕਹਿੰਦੇ ਨੇ ਜੀ ਇਸ ਨੂੰ ਜੀ ਕਿਹੜੀ ਲਿਪੀ ਦੇ ਵਿੱਚ ਲਿਖੀਏ। ਉਤੋਂ ਮਸਲਾ ਇਹ ਵੀ ਕਿ ਜੇ ਅਸੀਂ ਉਹਨਾਂ ਨੂੰ ਕਹੀਏ ਕਿ ਇਸ ਨੂੰ ਗੁਰਮੁਖੀ ਦੇ ਵਿੱਚ ਜਿਹੜਾ ਹੈ ਉਹ ਲਿਖ ਲਓ, ਕਿਉਂਕਿ ਗੁਰਮੁਖੀ ਦੇ ਵਿੱਚ ਜਿਹੜਾ ਹੈ ਇਸ ਨੂੰ ਜ਼ਿਆਦਾ ਬਿਹਤਰ ਅੰਦਾਜ਼ ਦੇ ਨਾਲ ਜਿਹੜਾ ਹੈ ਜਿਹੜੀਆਂ ਹੋਰ ਲਿਪੀਆਂ ਮੌਜੂਦ ਨੇ ਉਹਨਾਂ ਦੇ ਨਾਲੋਂ ਜਿਹੜਾ ਨਾ ਚੰਗੇ ਢੰਗ ਦੇ ਨਾਲ ਜਿਹੜਾ ਹੈ ਗੁਰਮੁਖੀ ਦੇ ਵਿੱਚ ਜਿਹੜਾ ਹੈ ਉਹ ਬਿਆਨ ਕੀਤਾ ਜਾ ਸਕਦਾ ਹੈ। ਤੇ ਉਹ ਆਖ ਦਿੰਦੇ ਨੇ ਇਹ ਤਾਂ ਸਿੱਖਾਂ ਦੀ ਬੋਲੀ ਹੈ। ਯਾਨੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਇਹ ਸਿੱਖ ਬੋਲੀ ਕੀ ਹੁੰਦੀ ਹੈ ਜਾਂ ਮੁਸਲਮਾਨ ਬੋਲੀ ਜਿਹੜੀ ਉਹ ਕੀ ਹੁੰਦੀ ਹੈ। ਉਹ ਯਾਨੀ ਕਿ ਜਿਹੜੀ ਪੰਜਾਬੀ ਬੋਲੀ ਹੈ ਉਹਨੂੰ ਸਿਰਫ ਇੱਕ ਲਿਖਣ ਦੇ ਢੰਗ ਦੇ ਨਾਲ ਜਿਹੜਾ ਹੈ ਉਸ ਨੂੰ ਉਹ ਇੱਕ ਮਜ਼ਹਬ ਦੀ ਜਿਹੜੀ ਹੈ, ਇੱਕ ਧਰਮ ਦੀ ਜਿਹੜੀ ਹੈ ਨਾ ਉਹ ਬੋਲੀ ਬਣਾ ਕੇ ਜਿਹੜਾ ਨਾ ਉਹ ਰੱਖ ਦਿੰਦੇ ਨੇ। ਹਾਲਾਂਕਿ ਇਹ ਬਿਲਕੁਲ ਇੱਥੇ ਮਾਰੂ ਭੁਲੇਖੇ ਨੇ ਜਿਹੜੇ ਕਿ ਸਾਡੇ ਇੱਥੇ ਆਮ ਕਰਕੇ ਪਾਏ ਜਾਂਦੇ ਨੇ ਔਰ ਆਮ ਜਿਹੜੇ ਬੰਦੇ ਨੇ ਉਹ ਇਸ ਦਾ ਜਿਹੜਾ ਨਾ ਸਾਨੂੰ ਸ਼ਿਕਾਰ ਜਿਹੜਾ ਹੈ ਨਾ ਉਹ ਨਜ਼ਰ ਆਉਂਦੇ ਨੇ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਇਸ ਵਲੌਗ ਦੇ ਜ਼ਰੀਏ
ਉਹਨਾਂ ਦੇ ਇਹ ਜਿਹੜੇ ਮਾਰੂ ਭੁਲੇਖੇ ਨੇ ਉਸ ਨੂੰ ਜਿਹੜਾ ਨਾ ਇਹ ਦੂਰ ਜਿਹੜਾ ਨਾ ਉਹ ਕੀਤਾ ਜਾਏ। ਪਹਿਲੀ ਗੱਲ ਤਾਂ ਹੈਗੀ ਹੈ ਕਿ ਬੋਲੀ ਉਹ ਹੁੰਦੀ ਹੈ ਜਿਹੜੀ ਅਸੀਂ ਬੋਲ ਰਹੇ ਹੁੰਦੇ ਹਾਂ, ਅਗਰ ਸਾਨੂੰ ਉਸ ਦੇ ਲਿਖਣ ਪੜ੍ਹਨ ਦਾ ਜਿਹੜਾ ਢੰਗ ਹੈ ਉਹ ਆ ਜਾਵੇ ਤਾਂ ਉਹ ਜ਼ੁਬਾਨ ਬਣ ਜਾਂਦੀ ਹੈ। ਔਰ ਲਿਖਣ ਦਾ ਜਿਹੜਾ ਢੰਗ ਹੈ ਉਹ ਕੋਈ ਵੀ ਜਿਹੜਾ ਨਾ ਉਹ ਹੋ ਸਕਦਾ ਹੈ। ਤੁਹਾਨੂੰ ਜਿਹੜਾ ਵੀ ਸੂਟ ਕਰਦਾ ਹੈ, ਜਿਹੜਾ ਵੀ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਤੁਸੀਂ ਬਿਹਤਰ ਅੰਦਾਜ਼ ਦੇ ਨਾਲ ਜਿਹੜਾ ਹੈ ਇਸ ਨੂੰ ਬਿਆਨ ਜਿਹੜਾ ਨਾ ਉਹ ਕਰ ਸਕਦੇ ਹੋ, ਅਤੇ ਇਹ ਤੁਸੀਂ ਉਹ ਜਿਹੜਾ ਢੰਗ ਹੈ ਨਾ ਉਹ ਵਰਤਦੇ ਹੋ। ਹੁਣ ਤੱਕ ਜਿਹੜੇ ਇੱਥੇ ਤਜਰਬੇ ਹੋਏ ਨੇ ਉਹਦੇ ਵਿੱਚੋਂ ਜਿਹੜੀ ਗੱਲ ਨਿੱਤਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਗੁਰਮੁਖੀ ਜਿਹੜਾ ਹੈ ਉਹ ਇੱਕ ਐਸੀ ਲਿਪੀ ਹੈ ਜਿਹਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਉਸ ਦੇ ਵਿੱਚ ਵਹਾਈਆਂ ਜਾ ਸਕਦੀਆਂ ਨੇ, ਉਸ ਦੇ ਵਿੱਚ ਇਜ਼ਹਾਰ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ। ਲੇਕਿਨ ਜਿਹੜਾ ਹੈ ਇਹ ਕੰਮ ਜਿਹੜਾ ਚੂँकि ਹਰ ਚੀਜ਼ ਇਰਤਕਾ ਦੇ ਵਿੱਚ ਹੁੰਦੀ ਹੈ, ਵਧੋਤਰੀ ਦੇ ਵਿੱਚ ਹੁੰਦੀ ਹੈ, ਇਹ ਕੋਈ ਜ਼ਰੂਰੀ ਨਹੀਂ ਹੈ। ਅਗਰ ਸ਼ਾਹਮੁਖੀ ਨੂੰ ਇਸ ਦੇ ਵਿੱਚ ਜਿਹੜਾ ਨਾ ਬਿਹਤਰ ਕੀਤਾ ਜਾ ਸਕਦਾ ਹੈ ਔਰ ਉਸ ਦੇ ਵਿੱਚ ਕੋਈ ਐਸੀਆਂ ਇਲਾਮਾਤ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਦੀਆਂ ਨੇ ਅਤੇ ਇਸ ਨੂੰ ਵੀ ਵਰਤ ਲੈਣ ਦੇ ਵਿੱਚ ਜਿਹੜਾ ਹੈ ਨਾ ਕੋਈ ਹਰਜ ਨਹੀਂ ਹੈ। ਲੇਕਿਨ ਜਦ ਤੱਕ ਕੋਈ ਚੀਜ਼ਾਂ ਇਹ ਜਿਸ ਤਰ੍ਹਾਂ ਹੈ ਨੇ ਉਵੇਂ ਹੀ ਮੌਜੂਦ ਨੇ, ਉਹਦੇ ਵਿੱਚੋਂ ਜਿਹੜੀ ਗੁਰਮੁਖੀ ਹੈ ਉਹ ਇੱਕ ਜਿਹੜਾ ਹੈ ਸਾਡੇ ਲਈ ਜਿਹੜਾ ਹੈ ਉਹ ਬਿਹਤਰ ਹੈ। ਉਸ ਨੂੰ ਅਸੀਂ ਇਸਤੇਮਾਲ ਕਰਕੇ ਵਰਤ ਕੇ ਤੇ ਆਪਣਾ ਜਿਹੜਾ ਅਗਲੇ ਤੱਕ ਆਪਣੀ ਜਿਹੜੀ ਗੱਲ ਹੈ ਲਿਖਤ ਦੇ ਰਾਹੀਂ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਉਸ ਨੂੰ ਦੂਸਰੇ ਤੀਕ ਅਪਣਾ ਸਕਨੇ ਹਾਂ ਔਰ ਇਸ 'ਚ ਬਿਹਤਰ ਜਿਹੜਾ ਨਾ ਇਸ ਦਾ ਵਹਾਲਾ ਕੀਤਾ ਜਾ ਸਕਦਾ ਹੈ। ਸ਼ਾਹਮੁਖੀ ਜਿਹੜੀ ਹੈ ਉਹਦੇ ਵਿੱਚ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਆਵਾਜ਼ਾਂ ਨੇ ਉਹ ਜ਼ਿਆਦਾ ਜਿਹੜੀਆਂ ਨੇ ਨਹੀਂ ਖਪਦੀਆਂ ਔਰ ਉਹਦੇ ਵਿੱਚ ਜਿਹੜਾ ਬੰਦਾ ਪੜ੍ਹਨ ਵਾਲਾ ਹੈ ਉਹਨੂੰ ਜਿਹੜਾ ਨਾ ਜ਼ਿਆਦਾ ਜਿਹੜਾ ਨਾ ਔਖਤ ਹੁੰਦੀ ਹੈ। ਇਸ ਵਾਸਤੇ ਸਾਡੇ ਇੱਥੇ ਜਿਹੜਾ ਹੈ ਨਾ ਪੜ੍ਹੇ ਲਿਖੇ ਲੋਕ ਵੀ ਉਹ ਪੰਜਾਬੀ ਦੇ ਨੇੜੇ ਨਹੀਂ ਢੁਕਦੇ। ਉਹ ਕਹਿੰਦੇ ਜੀ ਇਹਨੂੰ ਪੜ੍ਹਨਾ ਜਿਹੜਾ ਹੈ ਉਹ ਬਹੁਤ ਔਖਾ ਹੈ। ਹਾਲਾਂਕਿ ਇਹ ਵੀ ਇੱਕ ਮਾਰੂ ਭੁਲੇਖਾ ਹੈ। ਉਹ ਜਿਹੜੀ ਬੋਲੀ ਪੜ੍ਹਦੇ ਪਏ ਨੇ ਔਰ ਜਿੰਨੀ ਕੁ ਉਹਨਾਂ ਨੇ ਪੜ੍ਹੀ ਹੋਈ ਹੈ ਉਨੀ ਕੀ ਹੀ ਉਹਨਾਂ ਨੂੰ ਆਉਂਦੀ ਹੈ। ਜੇ ਉਸ ਤੋਂ ਹਟ ਕੇ ਜਿਹੜਾ ਹੈ ਉਹਨਾਂ ਨੂੰ ਇਹ ਪੜ੍ਹਨੀ ਪੈ ਜਾਵੇ ਤੇ ਉੱਥੇ ਵੀ ਉਹਨਾਂ ਦੇ ਹੱਥ ਪੈਰ ਜਿਹੜੇ ਨੇ ਨਾ ਉਹ ਫੁੱਲ ਜਾਂਦੇ ਨੇ ਔਰ ਉਹ ਹੁਣ ਤੱਕ ਜਿੰਨੀ ਵੀ ਉਹ ਜ਼ੁਬਾਨ ਪੜ੍ਹਦੇ ਨੇ ਉਹ ਜਿਹੜੀ ਉਹਨਾਂ ਨੇ ਪੜ੍ਹੀ ਹੈ ਔਰ ਜਿੰਨੀ ਕੁ ਪ੍ਰੈਕਟਿਸ ਹੈ ਉਹਨਾਂ ਦੀ ਉਨੀ ਕੀ ਹੀ ਉਹਨਾਂ ਨੂੰ ਆਉਂਦੀ ਹੈ। ਇਸੇ ਤਰ੍ਹਾਂ ਕਿਉਂਕਿ ਪੰਜਾਬੀ ਪੜ੍ਹਨ ਨਾਲ ਉਹਨਾਂ ਦਾ ਵਾਹ ਨਹੀਂ ਹੈਗਾ, ਪੰਜਾਬੀ ਲਿਖਣ ਦੇ ਨਾਲ ਉਹਨਾਂ ਦਾ ਜਿਹੜਾ ਨਾ ਉਹ ਵਾਹ ਨਹੀਂ ਹੈਗਾ। ਇਸ ਵਾਸਤੇ ਉਹ ਜਿਹੜੀ ਚੀਜ਼ ਪਹਿਲੇ ਪੜ੍ਹੀ ਜਾਏ ਉਸ ਨੂੰ ਜਿਹੜਾ ਪੜ੍ਹਨਾ ਨਾ ਉਹ ਔਖਾ ਹੁੰਦਾ, ਮੁਸ਼ਕਿਲ ਹੁੰਦਾ ਹੈ। ਅਗਰ ਇਹ ਪ੍ਰੈਕਟਿਸ ਜਿਹੜੀ ਉਹ ਬਣ ਜਾਵੇ ਤੇ ਇਹਦੇ ਵਿੱਚ ਜਿਹੜੀ ਹੈ ਨਾ ਫਿਰ ਉਹਨਾਂ ਨੂੰ ਉਹ ਹੋਰ ਸੁਖਾਲੀ ਹੋ ਜਾਂਦੀ ਹੈ ਔਰ ਉਹ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਇਹ ਪੜ੍ਹਨੀ ਲਿਖਣੀ ਔਖੀ ਹੈ ਉਹ ਫਿਰ ਉਹਨਾਂ ਦਾ ਜਿਹੜਾ ਸ਼ਿਕਵਾ ਹੈ ਉਹ ਜਿਹੜਾ ਨਾ ਮੁੱਕ ਜਾਂਦਾ ਹੈ। ਲੇਕਿਨ ਟੈਕਨੀਕਲੀ ਅਗਰ ਅਸੀਂ ਦੇਖੀਏ ਕਿ ਅਗਰ ਅਸੀਂ ਇੱਥੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਪੜ੍ਹਾਉਣਾ ਚਾਹੁੰਦੇ ਹਾਂ, ਉਹਨਾਂ ਨੂੰ ਇਹ ਚਾਹੁੰਦੇ ਹਾਂ ਕਿ ਉਹ ਪੜ੍ਹ ਲਿਖ ਪੰਜਾਬੀ ਜਿਹੜੀ ਹੈ ਉਹ ਪੜ੍ਹ ਲਿਖ ਲੈਣ, ਤੇ ਫਿਰ ਸਾਨੂੰ ਜਿਹੜਾ ਗੁਰਮੁਖੀ ਜਿਹੜੀ ਹੈ ਉਹਨੂੰ ਅਪਣਾਉਣ ਦੇ ਵਿੱਚ ਜਿਹੜਾ ਹੈ ਉਹ ਝਿਜਕ ਨਹੀਂ ਹੋਣੀ ਚਾਹੀਦੀ ਔਰ ਆਈ ਬਾਈ ਸ਼ਾਈ ਜਿਹੜਾ ਹੈ ਉਹਦੇ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਬੰਦੇ ਦੀ ਜਿਹੜਾ ਹੈ ਜ਼ਿੰਦਗੀ ਦਾ ਸਵਾਲ ਹੈ। ਬੋਲੀ ਉਹਦੀ ਰੂਹ ਹੈ, ਉਹਦੀ ਜਿਹੜੀ ਰੂਹ ਹੈ ਉਸ ਤੋਂ ਉਹਨੂੰ ਤੁਸੀਂ ਜਿਹੜਾ ਹੈ ਵੱਖ ਜਿਹੜਾ ਨਾ ਜੇ ਕਰ ਦਿਓਗੇ ਤੇ ਉਹ ਬੰਦਾ ਨਹੀਂ ਰਹੇਗਾ। ਉਹ ਇੱਕ ਭੂਤ ਜਿਹਾ ਜਿਹੜਾ ਨਾ ਉਹ ਬਣ ਜਾਏਗਾ ਔਰ ਫਿਰ ਉਹ ਸਮਾਜ ਲਈ ਜਿਹੜਾ ਨਾ ਕੋਈ ਉਹ ਫਾਇਦੇਮੰਦ ਲਾਹੇਵੰਦ ਜਿਹੜਾ ਹੈ ਉਹ ਸਾਬਤ ਨਹੀਂ ਹੋ ਸਕਦਾ। ਸੋ ਉਸ ਨੂੰ ਉਹਦੀ ਰੂਹ ਦੇ ਨਾਲ ਮਿਲਣ ਲਈ ਔਰ ਉਹਦੇ ਜਿਹੜੇ ਝਾਕੇ ਨੇ ਬੋਲੀ ਦੇ ਬਾਰੇ ਉਹ ਲਾਉਣ ਲਈ ਸਾਨੂੰ ਜਿਹੜਾ ਹੈ ਆਪਣੇ ਤੌਰ ਤੇ, ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਤੇ ਚਾਹੁੰਦੀਆਂ ਨਹੀਂ ਕਿ ਜਿਹੜੀ ਪੰਜਾਬੀ ਹੈ ਇਹ ਸਕੂਲਾਂ ਕਾਲਜਾਂ ਤੇ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਨਾ ਉਹ ਲੱਗੇ। ਉਹਨੇ ਤੇ ਇਹਦੇ ਵਿੱਚ ਹੋਰ ਬਹੁਤ ਸਾਰੇ ਪਵਾੜੇ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਉਹ ਪਾਏ ਹੋਏ ਨੇ। ਲੇਕਿਨ ਜਿਹੜੇ ਲੋਕ ਸੂਝਵਾਨ ਨੇ, ਜਿਹੜੇ ਪੰਜਾਬੀ ਦੇ ਕਾਮੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰਮੁਖੀ ਜਿਹੜੀ ਹੈ ਉਸ ਦੀ ਵਰਤੋਂ ਕਰਨ, ਤੇ ਜਿਨ੍ਹਾਂ ਲੋਕਾਂ ਨੂੰ ਇਹ ਗੁਰਮੁਖੀ ਆਉਂਦੀ ਹੈ ਉਹਨਾਂ ਲਈ ਇਹ ਲਾਜ਼ਮ ਹੈ ਕਿ ਉਹ ਆਪਣੇ ਆਲੇ ਦੁਆਲੇ ਜਿਹੜੇ ਜੀ ਨੇ ਪੰਜਾਬੀ ਦੇ ਨਾਲ ਜਿਹੜਾ ਹੇਜ ਰੱਖਦੇ ਨੇ, ਪਿਆਰ ਰੱਖਦੇ ਨੇ, ਉਹਨਾਂ ਨੂੰ ਜਿਹੜਾ ਹੈ ਉਹ ਸਿਖਾਉਣ। ਗੁਰਮੁਖੀ ਇਹ ਸਿੱਖਣ ਦੇ ਵਿੱਚ ਬਹੁਤ ਸੌਖੀ ਹੈ। ਇਹ 15-20 ਦਿਨਾਂ ਦੇ ਵਿੱਚ ਜਿਹੜਾ ਹੈ ਲਿਖਣੀ ਪੜ੍ਹਨੀ ਜਿਹੜੀ ਹੈ ਇਹ ਆ ਜਾਂਦੀ ਹੈ। ਸੋ ਇਹ ਇੱਕ ਝਾਕਾ ਹੈ। ਇਸ ਝਾਕੇ ਨੂੰ ਤੁਸੀਂ ਜਿਹੜਾ ਹੈ ਫੌਰੀ ਤੌਰ ਤੇ ਲਾਓ। ਇਹਦੇ ਵਿੱਚ ਤੁਹਾਡਾ ਭਲਾ ਹੈ।
ਗੁਰਮੁਖੀ ਸਿੱਖ ਕੇ ਤੁਸੀਂ ਪੰਜਾਬੀ ਦਾ ਬਹੁਤ ਵੱਡਾ ਜਿਹੜਾ ਲਿਟਰੇਚਰ ਹੈ, ਸੁਲੇਖ ਹੈ, ਜਿਹੜੀ ਇਸ ਇਤਿਹਾਸ ਹੈ ਇਸ ਦਾ, ਔਰ ਇਸ ਦੇ ਬਾਰੇ ਜਿਹੜੀਆਂ ਲਿਖਤਾਂ ਖਿਲਰੀਆਂ ਫੁਲਰੀਆਂ ਨੇ, ਉਹਨਾਂ ਨੂੰ ਤੁਸੀਂ ਜਿਹੜਾ ਨਾ ਉਹ ਇੰਟਰਨੈਟ ਦੇ ਰਾਹੀਂ ਜਿਹੜਾ ਨਾ ਉਹ ਪੜ੍ਹ ਸਕਦੇ ਹੋ। ਇਹਦੇ ਨਾਲ ਤੁਹਾਡੀ ਜਿਹੜੇ ਭੁਲੇਖੇ ਨੇ ਬਹੁਤ ਸਾਰੇ ਉਹ ਵੀ ਦੂਰ ਹੋਣਗੇ। ਬੋਲੀ ਦੇ ਬਾਰੇ ਜਿਹੜੀ ਤੁਹਾਡੀ ਜਾਣਕਾਰੀ ਉਹ ਵੀ ਵਧੇਗੀ। ਬੋਲੀ ਦੀ ਜਿਹੜੀ ਤੁਹਾਡੀ ਤਾਕਤ ਹੈ ਉਹ ਵੀ ਬਣੇਗੀ। ਤੁਹਾਡੇ ਅੰਦਰ ਜਿਹੜਾ ਨਾ ਇੱਕ ਖੁਦ ਇਤਮਾਦੀ ਜਿਹੜੀ ਹੈ ਉਹ ਆਵੇਗੀ, ਤੇ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਹੁਣ ਨਵੇਂ ਨਰੋਏ ਹੋ ਗਏ ਹੋ ਔਰ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਵੱਧ ਗਏ ਹੋ। ਤੇ ਤੁਹਾਨੂੰ ਜ਼ਿੰਦਗੀ ਦੀ ਸਮਝ ਲਈ ਇਹ ਜ਼ਰੂਰੀ ਹੈ ਕਿ ਉਹ ਲਿਖਣ ਦਾ ਢੰਗ ਇਖਤਿਆਰ ਕਰੋ ਜਿਹਦੇ ਵਿੱਚ ਜੋ ਤੁਸੀਂ ਬੋਲ ਰਹੇ ਹੋ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹਦੇ ਵਿੱਚ ਆ ਸਕੇ। ਮੈਨੂੰ ਆਸ ਹੈ ਕਿ ਇਸ ਸਰਨਾਮੇ ਤੇ ਤੁਸੀਂ ਹੋਰ ਲੋਕ ਵੀ ਜਿਹੜੇ ਨੇ ਉਹ ਗੱਲ ਕਰਨਗੇ। ਮੈਂ ਜਿੰਨੀ ਕੁ ਗੱਲ ਕੀਤੀ ਹੈ, ਇਹਨਾਂ ਤੇ ਕੋਈ ਉਹਨਾਂ ਦਾ ਸਵਾਲ ਹੈ, ਕੋਈ ਭੁਲੇਖਾ ਹੈ, ਕੋਈ ਉਹ ਇਸ ਦੀ ਵਿਆਖਿਆ ਚਾਹੁੰਦੇ ਨੇ, ਤੇ ਉਹ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੇ ਕਮੈਂਟ ਨੇ ਉਹ ਲਿਖਣ, ਤਾਂ ਕਿ ਅਸੀਂ ਇਸ ਗੱਲ ਨੂੰ ਜਿਹੜਾ ਨਾ ਹੋਰ ਅੱਗੇ ਵਧਾਈਏ। ਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਉਹ ਅੱਗੇ ਤੋਰੋ, ਤਾਂ ਕਿ ਅਸੀਂ ਬੋਲੀ ਦੇ ਬਾਰੇ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਜਿਹੜੀ ਹੈ ਨਾ ਉਹ ਅਪੜਾ ਸਕੀਏ। ਕੁਲ ਦਾ ਭਲਾ ਤੇ ਕੁਲ ਦੀ ਖੈਰ।